ਲੋਪ ਜਸਵਿੰਦਰ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਜੋਗਾ ਸਿੰਘ ਪਵਾਰ, ਔਰੰਜ ਵੇਲ, ਸਰਬਜੀਤ ਸਿੰਘ ਧੂਤ, ਯੂਬਾ ਸਿਟੀ, ਗੁਰਨੇਕ ਬਾਗੜੀ, ਫਰੈਜ਼ਨੋ, ਪਰਮਜੀਤ ਦਾਖਾ, ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਇਰਾਨ ਵਾਰ ਵਾਲੀ ਜਿਹੜੀ ਡੀਲ ਆ ਉਹ ਸਾਈਨ ਕਰ ਲਈ ਆ। ਉਸ ਟਾਈਮ ਤੇ ਸਾਈਨ ਕੀਤੀ ਆ ਜਿਸ ਟਾਈਮ ਦੇ ਉੱਤੇ ਉਹ G7 ਮੁਲਕਾਂ ਦੀ ਜਿਹੜੀ ਮੀਟਿੰਗ ਆ ਉਹ ਚੱਲ ਰਹੀ ਹੈਗੀ ਆ ਤੇ ਸਕੈਜੂਲ ਤੋਂ ਪਹਿਲਾਂ ਹੀ ਜਿਹੜੀ ਇਹ ਸਾਈਨ ਹੋ ਗਈ ਆ। ਕਹਿੰਦੇ ਵੀ US ਤੇ ਇਰਾਨ ਨੇ ਰਿਮੋਟਲੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਸਾਈਨ ਕੀਤਾ ਹੈ ਤਾਂ ਕਿ ਜੰਗ ਨੂੰ ਖਤਮ ਕੀਤਾ ਜਾ ਸਕੇ ਤੇ ਸਟੇਟ ਆਫ ਹਾਰਮੋਜ਼ ਨੂੰ ਖੋਲ੍ਹਿਆ ਜਾ ਸਕੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਆ ਇਹ ਐਗਰੀਮੈਂਟ ਸਾਈਨ ਕਰ ਲਿਆ ਹੈਗਾ। ਇਹ ਐਗਰੀਮੈਂਟ ਸਾਈਨ ਤਾਂ ਹੋਣਾ ਸੀ ਸਵਿਟਜ਼ਰਲੈਂਡ ਦੇ ਵਿੱਚ ਫਰਾਈਡੇ ਨੂੰ, ਪਰ ਜਿਹੜੇ ਡਿਪਲੋਮੈਟ ਆ ਜਾਂ ਜਿਹੜੇ ਮੀਡੀਏਟਰਿੰਗ ਕੰਟਰੀ ਸੀਗੇ ਉਹਨਾਂ ਨੇ ਦੱਸਿਆ ਵੀ ਪਹਿਲਾਂ ਹੀ ਜਿਹੜਾ ਇਹ ਸਾਈਨ ਹੋ ਗਿਆ ਹੈਗਾ। ਸੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਲਿਖਿਆ ਵੀ US ਤੇ ਇਰਾਨ ਦੋਨਾਂ ਨੇ ਜਿਹੜਾ MOU ਹੈਗਾ ਆ ਉਹ ਸਾਈਨ ਕਰ ਲਿਆ ਹੈਗਾ। ਜੀ, ਇਰਾਨ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਕਰਨਾ ਸੀ, ਕਾਫੀ ਉਹਨਾਂ ਦੇ ਹੱਕ ਦੀਆਂ ਜਿਹੜੀਆਂ ਇਸ ਦੇ ਵਿੱਚ ਗੱਲਾਂ ਆ, ਤੇ ਟਰੰਪ ਉਹਨਾਂ ਨੇ ਵੀ ਕਿਹਾ ਵੀ ਹੁਣ ਸਾਈਨ ਕਰਕੇ ਖਹਿੜਾ ਜਿਹੜਾ ਉਹ ਛਡਾਇਆ ਜਾਵੇ। ਇਜ਼ਰਾਈਲ ਕਰਕੇ ਵਾਰ ਦੇ ਵਿੱਚ ਗਏ, ਉੱਥੇ ਅਮਰੀਕੀ ਫੌਜੀ ਮਰਵਾਏ, ਬਿਲੀਅਨਸ ਆਫ ਡਾਲਰ ਜਿਹੜਾ ਲਵਾਇਆ, ਤੇ ਹੁਣ ਬਿਲੀਅਨਸ ਆਫ ਡਾਲਰ ਦੇ ਕੇ ਇਰਾਨ ਨੂੰ ਬੇਸਿਕਲੀ ਕਹਿਣਾ ਵੀ ਭਾਈ ਹੁਣ ਸਟੇਟ ਆਫ ਹਾਰਮੋਜ਼ ਖੋਲੋ ਤੇ ਹੁਣ ਖਹਿੜਾ ਜਿਹੜਾ ਉਹ ਛੁੱਟੇ। ਕਹਿੰਦੇ ਵੀ ਦੋਨਾਂ ਹੀ ਰਾਸ਼ਟਰਪਤੀਆਂ ਨੇ, ਉਧਰੋਂ ਇਰਾਨ ਦੇ ਤੇ ਇਧਰੋਂ ਟਰੰਪ ਨੇ, ਦੋਨਾਂ ਨੇ ਡਿਜੀਟਲੀ ਇਹਨਾਂ MOU ਨੂੰ ਵੀ ਵਾਰ ਐਂਡ ਕਰਨ ਵਾਲੀਆਂ ਟਰਮਸ ਦੇ ਨਾਲ ਸਾਈਨ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਉੱਦਾਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਟਰੰਪ ਹੁਣੀ ਤਾਂ ਫਿਰ ਕਹਿ ਰਹੇ ਸੀਗੇ ਵੀ ਜੇ 60 ਦਿਨਾਂ ਦੇ ਵਿੱਚ ਕੋਈ ਸਮਝੌਤਾ ਸਿਰੇ ਨਾ ਲੱਗਾ ਤਾਂ ਫਿਰ ਅਸੀਂ ਦੁਬਾਰਾ ਬੋਂਬਿੰਗ ਵੀ ਸ਼ੁਰੂ ਕਰ ਸਕਦੇ ਹਾਂ। ਸੋ ਇਹਦਾ ਮਤਲਬ ਕੀ ਆ ਵੀ ਇਹ ਹੁਣ ਸਾਈਨ ਹੋਏ ਮਤਲਬ ਸ਼ਾਂਤੀ ਰਹੂਗੀ ਜਾਂ ਅਜੇ ਵੀ ਖਤਰਾ ਜਿਹੜਾ ਉਹ ਬਰਕਰਾਰ ਰਹੇਗਾ? ਕਿਉਂਕਿ ਹੁਣ ਖਬਰ ਆਉਣ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਹੀ, ਕੁਝ ਘੰਟੇ ਪਹਿਲਾਂ ਹੀ ਟਰੰਪ ਹੁਣਾਂ ਨੇ ਇਹ ਜਿਹੜਾ ਬਿਆਨ ਹਰਜੋਤ ਸਿੰਘ ਜੀ ਦਿੱਤਾ ਸੀਗਾ। ਸੋ ਲੈਟਸ ਸੀ ਓਵਰਆਲ ਕੀ ਬਣਦਾ ਹੈ, ਪਰ ਇਹ ਹੁਣ ਇੱਕ ਚੰਗੀ ਚੀਜ਼ ਹੋਊਗੀ ਸਟੇਟ ਆਫ ਹਾਰਮੋਜ਼ ਖੋਲ੍ਹਦੇ, ਜਿੱਦਾਂ ਉੱਦਾਂ ਤੁਸੀਂ ਸਵੇਰੇ ਦੱਸ ਹੀ ਰਹੇ ਸੀਗੇ ਵੀ ਇਹਨਾਂ ਨੇ ਜਿਹੜੇ ਸ਼ਿਪਿੰਗ ਵਾਲੇ ਐਕਸਪਰਟਸ ਆ ਉਹ ਇਹ ਮੰਨਦੇ ਆ ਵੀ ਸਾਲ ਦੇ ਅਖੀਰ ਤੱਕ ਜਾ ਕੇ ਇਵੈਂਚੁਅਲੀ ਜਿਹੜੀਆਂ ਚੀਜ਼ਾਂ ਆ ਉਹ ਸਟੇਟ ਆਫ ਹਾਰਮੋਜ਼ ਦੇ ਵਿੱਚ ਸੈਟਲ ਹੋਣਗੀਆਂ। ਪਰ ਜਿਹੜੇ GOP ਦੇ ਸੈਨੇਟਰ ਆ ਉਹ ਕਾਫੀ ਔਖੇ ਆ। ਉਹ ਇਹ ਕਹਿ ਰਿਹਾ ਵੀ ਜਿਹੜੀ ਟਰੰਪ ਉਹਨਾਂ ਦੀ ਇਰਾਨ ਦੀ ਡੀਲ ਆ ਇਹ ਇੱਕ ਟ੍ਰੈਮੈਂਡਸ ਫੋਰਨ ਪਾਲਿਸੀ ਬਲੰਡਰ ਆ। ਫੋਰਨ ਪਾਲਿਸੀ ਦਾ ਇਹ ਬਲੰਡਰ ਆ। ਕਹਿੰਦੇ ਵੀ ਰੀਗਨ ਹੁਣੀ ਤਾਂ ਆਪਣੀ ਜਿਹੜੀ ਗਰੇਵ ਆ ਉਹ 'ਚੋਂ ਦੇਖਦੇ ਹੋਊਗੇ ਵੀ ਕਿੱਦਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਇਸ ਮੁਲਕ ਦੇ ਬਣ ਗਏ ਹੈਗੇ ਆ। ਸੋ ਰਿਪਬਲਿਕਨ ਸੈਨੇਟਰ ਬਿਲ ਕਸੀਡੀ ਲੁਜ਼ੀਆਨਾ ਦੇ ਆ, ਉਹਨਾਂ ਨੇ ਕਿਹਾ ਜਿਹੜੀ ਡੀਲ ਬਣੀ ਹੈਗੀ ਆ ਇਹ ਬਹੁਤ ਆਫੁੱਲ ਆ ਤੇ ਇਹ ਕਹਿੰਦੇ ਵੀ ਹਿਸਟਰੀ ਦੇ ਵਿੱਚ ਫੋਰਨ ਪਾਲਿਸੀ ਬਲੰਡਰ ਵੱਲੋਂ ਜਾਣੀ ਜਾਊਗੀ। ਇਹ ਜੋ ਕਸੀਡੀ ਆ, ਬਿਲ ਕਸੀਡੀ, ਹਾਲਾਂਕਿ ਉਹ ਇਸ ਵਾਰੀ ਇਲੈਕਸ਼ਨ ਪ੍ਰਾਇਮਰੀ ਦੇ ਵਿੱਚ ਹਾਰ ਗਿਆ। ਜਿਹੜੇ ਟਰੰਪ ਉਹਨਾਂ ਦੇ ਸਪੋਰਟਰ ਆ ਉਹ ਉਹਨਾਂ ਨੂੰ ਜਿੱਤ ਗਿਆ, ਪਰ ਹਜੇ ਉਹਨਾਂ ਦੀ ਟਰਮ ਦਸੰਬਰ ਮਹੀਨੇ ਤੱਕ ਹੈਗੀ ਆ। 14 ਪੁਆਇੰਟ ਕਹਿੰਦੇ ਸੀ ਸਵਿਟਜ਼ਰਲੈਂਡ ਤੋਂ ਬਾਅਦ ਦੱਸਾਂਗੇ ਸਾਈਨ ਤੋਂ, ਪਰ ਆਲਰੇਡੀ CNN, ਬਲੂਮਬਰਗ ਹੋਰ ਕਈਆਂ ਨੇ ਉਹ ਛਾਪ ਵੀ ਦਿੱਤੇ ਤੇ ਆਪਾਂ ਤੁਹਾਡੇ ਨਾਲ ਅੱਜ ਸਵੇਰੇ ਉਹ ਸਾਂਝੇ ਵੀ ਕੀਤੇ ਸੀ। ਇਹਦੇ 'ਚ ਇਹ ਕਿਹਾ ਗਿਆ ਵੀ $300 ਜਿਹੜਾ ਫਾਈਨੈਂਸ ਕੀਤਾ ਜਾਊਗਾ ਰੀਕਨਸਟਰਕਸ਼ਨ ਫੰਡ ਦੇ ਲਈ, ਤੇ ਸਾਰੀਆਂ ਸੈਂਕਸ਼ਨਸ ਉਹਨਾਂ ਦੇ ਉੱਤੋਂ ਚੱਕ ਲਈਆਂ ਹੈਗੀਆਂ ਆ। ਸੋ ਕਸੀਡੀ ਕਹਿੰਦੇ ਆ ਵੀ ਜੋ ਸੈਨੇਟਰ ਆ ਕਹਿੰਦੇ ਵੀ ਇਰਾਨ ਐਂਡਸ ਅਪ ਸਟਰੋਂਗਰ ਤੇ US ਦੇ ਜਿਹੜੇ ਅਲਾਈਜ਼ ਹੈਗੇ ਰੀਜਨ ਦੇ ਵਿੱਚ ਉਹ ਐਂਡ ਅਪ ਵੀਕਰ। ਜਿਹੜੇ ਮਿੱਤਰ ਮੁਲਕ ਸੀ ਉਹ ਕਮਜ਼ੋਰ ਹੋਏ ਆ ਤੇ ਇਰਾਨ ਜਿਹੜਾ ਆ ਇਹਦੇ ਵਿੱਚ ਮਜ਼ਬੂਤ ਹੋਇਆ ਹੈਗਾ ਆ। ਲੂਜ਼ੀਆਨਾ ਦੇ ਰਿਪਬਲਿਕਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਹੁਣ ਉਹ ਤੇ ਪੂਰਾ ਕੰਟਰੋਲ ਹੋਊਗਾ ਇਰਾਨ ਵਾਲਿਆਂ ਦਾ, ਤੇ ਜਿਹੜਾ ਉਹ ਜੋ ਮਰਜ਼ੀ ਉਹਦੇ ਨਾਲ ਉਹ ਕਰ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਜੀ ਬਿਲਕੁਲ। ਸੋ ਇਹ ਹੁਣ $300 ਬਿਲੀਅਨ ਆਉਣਾ ਕਿੱਥੋਂ ਆ? ਇਸ ਦੇ ਉੱਤੇ ਵੀ ਜਿਹੜੇ ਸਵਾਲ ਆ ਹੋ ਚੁੱਕੇ ਜਾ ਰਹੇ। ਕਹਿੰਦੇ ਵੀ ਫੰਡਿੰਗ ਦੀ ਸੋਰਸ ਕਿਸੇ ਪਾਸੋਂ ਵੀ ਡਿਸਕਲੋਜ਼ ਨਹੀਂ ਕੀਤੀ ਗਈ ਹੈਗੀ। ਫਾਈਨੈਂਸਿੰਗ ਦਾ ਜਿਹੜਾ ਉਹਨਾਂ ਨੇ ਕਿਹਾ ਜ਼ਰੂਰ ਹੈਗਾ ਆ, ਪਰ ਫਾਈਨੈਂਸਿੰਗ ਆਉਣੀ ਕਿੱਧਰੋਂ ਆ ਇਹਦੇ ਬਾਰੇ ਜਿਹੜਾ ਕਹਿੰਦੇ ਵੀ ਕੁਛ
ਵੀ ਦੱਸਿਆ ਨਹੀਂ ਗਿਆ। ਸੋ ਪਹਿਲੀ ਡੀਲ ਦੇ ਮੁਕਾਬਲੇ ਇਸ ਦੇ ਵਿੱਚ 200 ਤੇ 99 ਬਿਲੀਅਨ ਡਾਲਰ ਜ਼ਿਆਦਾ ਨੇ। ਸੋ ਹੁਣ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਕਿੰਨਾ ਕੁ ਜਿਹੜਾ ਗੁੱਸਾ ਆਮ ਜਿਹੜੇ US ਵਾਲੇ ਅਮਰੀਕਨ ਸਿਟੀਜ਼ਨ ਆ ਉਹ ਇਸ ਦੇ ਵਿੱਚ ਜਿਹੜੇ ਉਹ ਦਿਖਾਉਂਦੇ ਹੈਗੇ ਆ। ਟਰੰਪ ਹੁਣਾਂ ਨੂੰ ਇੱਕ ਜਿਹੜਾ ਸਭ ਤੋਂ ਵੱਡਾ ਖਤਰਾ ਜਿਹੜਾ ਨਜ਼ਰ ਆ ਰਿਹਾ ਸੀ ਇਕਨੋਮਿਕ ਕੈਟਾਸਟ੍ਰੋਫ, ਉਹਨਾਂ ਦੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੇ ਬਾਰੇ ਜ਼ਿਕਰ ਕੀਤਾ ਵੀ ਇਸ ਨੂੰ ਡੀਲ ਨੂੰ ਬਣਾਉਣ ਦੇ ਵਿੱਚ ਇੱਕ ਉਸ ਦਾ ਮੁੱਖ ਕਾਰਨ ਇਹੀ ਸੀਗਾ ਵੀ ਇਕਨੋਮਿਕਲੀ ਲੋਕਾਂ ਦਾ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੋ ਗਿਆ ਵੀ $5 ਤੋਂ ਉੱਤੇ ਗੈਸ ਐਵਰੇਜ ਜਿਹੜੀ ਉਹ ਪਹੁੰਚ ਗਈ ਸੀਗੀ ਜਾਂ ਉੱਤੇ ਉੱਤੇ ਨੂੰ ਜਾ ਰਹੀ ਸੀ ਕੈਲੀਫੋਰਨੀਆ ਦੇ ਵਿੱਚ, ਤੇ 6 ਤੋਂ ਉੱਤੇ ਵੀ ਲੋਕਾਂ ਨੇ ਗੈਸ ਜਿਹੜੀ ਉਹ ਭਰਾ ਰਹੇ ਸੀਗੇ। ਸੋ ਹੁਣ ਮੇ ਵੀ ਥੋੜੀ ਬਹੁਤੀ ਥੱਲੇ ਨੂੰ ਆਉਣੀ ਸ਼ੁਰੂ ਹੋਵੇ, ਉਹ ਵੀ ਬਸ਼ਰਤੇ ਵੀ ਜਿਹੜਾ ਸਟੇਟ ਆਫ ਹਾਰਮੁਜ਼ ਆ ਵਾਕਿਆ ਹੀ ਪੂਰੀ ਤਰ੍ਹਾਂ ਓਪਨ ਹੁੰਦਾ ਆ, ਤੇ ਜਿਹੜੇ ਸ਼ਿਪਸ ਉੱਥੇ ਹੁਣ ਇੰਤਜ਼ਾਰ ਕਰ ਰਹੇ ਆ ਵੀ ਉਹ ਹੌਲੀ ਹੌਲੀ ਆਪਣੇ ਟਿਕਾਣਿਆਂ ਦੇ ਉੱਤੇ ਪਹੁੰਚਣਾ ਸ਼ੁਰੂ ਕਰਨਗੇ। ਉਧਰ ਕਤਰ ਨੇ ਇਹ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਉਹ LNG ਆ, ਲਿਕੁਇਡ ਨੈਚੁਰਲਾਈਜ਼ਡ ਜਿਹੜੀ ਗੈਸ ਹੁੰਦੀ ਆ ਜਾਂ ਉਸ ਨੂੰ ਜਿਹੜਾ ਉਹਨਾਂ ਨੇ ਦੁਬਾਰਾ ਉਹਦਾ ਉਤਪਾਦਨ ਉਹ ਸ਼ੁਰੂ ਜਿਹੜਾ ਉਹਨਾਂ ਨੇ ਕਰ ਦੇਣਾ ਹੈਗਾ। ਉਧਰ ਜਿਹੜਾ ਹਰਜੋਤ ਸਿੰਘ ਜੀ ਨਵੇਂ ਜਿਹੜੇ ਫੈਡ ਦੇ ਚੇਅਰਮੈਨ ਹੈਗੇ ਆ ਵਾਰਸ਼, ਉਹਨਾਂ ਦੀ ਪਹਿਲੀ ਮੀਟਿੰਗ ਸੀਗੀ ਵੀ ਇੰਟਰਸਟ ਰੇਟਸ ਵਧਾਏ ਜਾਣ, ਘਟਾਏ ਜਾਣ ਜਾਂ ਕਿੱਦਾਂ ਰੱਖਿਆ ਜਿਹੜਾ ਜਾਵੇ। ਸੋ ਵਾਰਸ਼ ਉਹਨਾਂ ਦੀ ਜਿਹੜੀ ਪਹਿਲੀ ਫਸਟ ਮੀਟਿੰਗ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਉਹ ਆਖਿਆ ਆ ਵੀ ਕਿਸੇ ਵੀ ਤਰੀਕੇ ਦੇ ਇੰਟਰਸਟ ਰੇਟ ਦੇ ਵਿੱਚ ਵਾਧਾ ਘਾਟਾ ਨਹੀਂ ਕੀਤਾ ਜਾਵੇਗਾ। ਸੋ ਫੈਡਸ ਨੇ ਇੰਟਰਸਟ ਰੇਟ ਆ ਉਹਨਾਂ ਨੂੰ ਅਨਚੇਂਜਡ ਜਿਹੜਾ ਉਹ ਕੀਤਾ ਆ, ਪਰ ਉਹਨਾਂ ਨੇ ਸਿਗਨਲ ਕੀਤਾ ਆ ਵੀ ਹਾਇਰ ਰੇਟਸ ਆਰ ਅਹੈਡ, ਕਿਉਂਕਿ ਇਨਫਲੇਸ਼ਨ ਇੰਨੀ ਕਿ ਜ਼ਿਆਦਾ ਜਿਹੜੀ ਉਹ ਵੱਧ ਚੁੱਕੀ ਆ। ਇੰਟਰਸਟ ਰੇਟ ਜੇ ਇੱਥੇ ਘਟਾ ਦਿੱਤੇ ਜਾਂਦੇ ਆ ਤਾਂ ਬਲਦੀ ਦੇ ਵਿੱਚ ਤੇਲ ਪੈਣ ਵਾਲੀ ਜਿਹੜੀ ਗੱਲ ਹੋਊਗੀ, ਇਕਨੋਮਿਕ ਹਾਲਾਤ ਫਿਊਚਰ ਦੇ ਵਿੱਚ ਕਹਿੰਦੇ ਵੀ ਹੋਰ ਵੀ ਜ਼ਿਆਦਾ ਮਾੜੇ ਹੋ ਸਕਦੇ ਆ। ਸੋ ਇਸ ਲਈ ਇੰਟਰਸਟ ਰੇਟਾਂ ਨੂੰ ਵਧਾਇਆ ਜਾ ਸਕਦਾ ਆ। ਸੋ ਹੁਣ ਹਾਲ ਦੀ ਘੜੀ ਨਵੇਂ ਜਿਹੜੇ ਫੈਡ ਦੇ ਚੇਅਰ ਆ ਕੈਵਿਨ ਵਾਰਸ਼, ਉਹਨਾਂ ਨੇ ਇਹ ਕਿਹਾ ਆ ਵੀ ਇਸ ਵਾਰ ਅਸੀਂ ਇੰਟਰਸਟ ਰੇਟਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਬਦਲਾਵ ਨਹੀਂ ਕਰ ਰਹੇ ਹੈਗੇ। ਸੋ ਅੱਜ ਜਿਹੜੀ ਉਹਨਾਂ ਦੀ ਪਹਿਲੀ ਮੀਟਿੰਗ ਜਿਹੜੀ ਉਹ ਸੀਗੀ, ਉਹਨਾਂ ਨੇ ਨਾਲ ਦੇ ਨਾਲ 5 ਜਿਹੜੇ ਟਾਸਕ ਫੋਰਸ ਆ ਉਹਨਾਂ ਦਾ ਐਲਾਨ ਕੀਤਾ ਆ। ਕਹਿੰਦੇ ਵੀ ਮੋਨਿਟਰੀ ਪਾਲਿਸੀ ਦੇ ਕਿੱਦਾਂ ਕੰਡਕਟ ਕੀਤਾ ਜਾਵੇ ਉਸ ਦੇ ਨਾਲ ਇਹ ਸੰਬੰਧਿਤ ਟਾਸਕ ਫੋਰਸ ਹੋਣਗੀਆਂ। ਇਹਨਾਂ ਨੇ ਪਹਿਲੀ ਵਾਰ ਇਦਾਂ ਕੀਤਾ ਵੀ ਇੱਕ ਜਿਹੜੀ ਡਾਟ ਰਿਪੋਰਟ ਹੁੰਦੀ ਆ ਉਸ ਨੂੰ ਵੀ ਨਹੀਂ ਸਬਮਿਟ ਕੀਤਾ ਹੈਗਾ। ਸੋ ਇਹ ਬੜਾ ਪੁਰਾਣਾ ਟ੍ਰੈਡੀਸ਼ਨ ਫੈਡ ਦਾ ਜਿਹੜਾ ਉਹ ਚੱਲਦਾ ਆ ਰਿਹਾ ਸੀ। ਡਾਟ ਪਲਾਟ ਜਿਹੜਾ ਉਸ ਨੂੰ ਆਖਿਆ ਜਾਂਦਾ, ਇਕਨੋਮਿਕ ਪ੍ਰੋਜੈਕਸ਼ਨ ਹੁੰਦੀਆਂ ਆ ਸ਼ਾਰਟ ਤੇ ਲੌਂਗ ਟਰਮ ਦੇ ਲਈ, ਇਸ ਵਾਰ ਉਹ ਨਹੀਂ ਕੀਤੀਆਂ ਆ ਗਈਆਂ ਹੈਗੀਆਂ। ਸੋ ਜਿੰਨੀ ਪਹਿਲਾਂ ਪ੍ਰੈਡੀਸੈਸਰ ਇਹਨਾਂ ਦੇ ਸੀਗੇ ਜਰੋਮ ਪਾਵਲ ਲੰਮੀਆਂ ਕਾਨਫਰੰਸਿਸ ਕਰਦੇ ਸੀ, ਇਹਨਾਂ ਦੀ ਜਿਹੜੀ ਨਿਊਜ਼ ਕਾਨਫਰੰਸ ਆ ਉਹ ਉਸ ਦੇ ਨਾਲੋਂ ਥੋੜੇ ਵਕਤ ਦੀ ਜਿਹੜੀ ਉਹ ਰਹੀ ਆ। ਸੋ ਉਹਨਾਂ ਨੇ ਇਹ ਵੀ ਨਾਲ ਕਿਹਾ ਵੀ ਉਹ ਘੱਟ ਨਿਊਜ਼ ਕਾਨਫਰੰਸ ਜਿਹੜੀਆਂ ਉਹ ਕਰਿਆ ਕਰਨਗੇ, ਤੇ ਕਹਿੰਦੇ ਵੀ ਨਾਲ ਉਹਨਾਂ ਨੇ ਕਿਹਾ ਵੀ ਉਹ ਤੇ ਉਹਨਾਂ ਦੇ ਜਿਹੜੇ ਕੋਲੀਗਸ ਆ ਉਹਨਾਂ ਨੇ ਅਜੇ ਤੱਕ ਇਹ ਡਿਸਾਈਡ ਨਹੀਂ ਕੀਤਾ ਵੀ ਜਿਹੜੀ ਫਾਰਵਰਡ ਗਾਈਡੈਂਸ ਆ ਜਾਂ ਹਿੰਟ ਇੰਟਰਸਟ ਰੇਟਸ ਦੇ ਬਾਰੇ ਵੀ ਉਹ ਕੀ ਜਿਹੜਾ ਹੋਊਗਾ। ਪਰ ਹੁਣ ਇਹ ਮੰਨਿਆ ਜਿਹੜਾ ਉਹ ਜਾ ਰਿਹਾ ਵੀ ਹਾਇਰ ਇੰਟਰਸਟ ਰੇਟ ਅੱਗੇ ਆ ਸਕਦੇ ਆ, ਪਰ ਹਾਲ ਦੀ ਘੜੀ ਜਿਹੜੇ ਇੰਟਰਸਟ ਰੇਟਸ ਆ ਉਹਨਾਂ ਨੂੰ ਚੇਂਜ ਨਹੀਂ ਕੀਤਾ ਗਿਆ, ਜਿਸ ਦੇ ਕਰਕੇ ਅੱਜ ਜਿਹੜੀਆਂ ਮਾਰਕੀਟਸ ਆ ਉਹ ਥੱਲੇ ਵੱਲ ਨੂੰ ਗਈਆਂ। ਉਹ ਨੰਬਰਸ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਅਖੀਰ 'ਚ ਸਾਂਝੇ ਕਰਾਂਗੇ। ਕੈਲੀਫੋਰਨੀਆ ਦੇ ਜਿਹੜੇ ਰਹਿਣ ਵਾਲੇ ਲੋਕ ਆ ਉਹਨਾਂ ਦੇ ਕੋਲ ਹੁਣ ਮੌਕਾ ਹੋਊਗਾ ਵੀ ਉਹ ਕੈਲੀਫੋਰਨੀਆ ਸਟੇਟ ਪਾਰਕਸ ਦੇ ਜਿਹੜੇ ਇਸ ਸਾਲ ਦੇ ਜੋ ਪਰਮਿਟ ਹੈਗੇ ਉਹ ਉਹਨਾਂ ਨੂੰ ਫ੍ਰੀ ਲੈ ਸਕਦੇ ਹੈਗੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅਨਾਉਂਸ ਕੀਤਾ ਵੀ ਕੈਲੀਫੋਰਨੀਆ ਸਟੇਟ ਪਾਰਕਸ ਜੋ ਆ ਉਹ ਸਪੈਸ਼ਲ ਫ੍ਰੀ ਵਰਸ਼ਨ ਜੋ ਹਿਸਟੋਰੀਅਨ ਪਾਸਪੋਰਟਸ ਆ ਉਹ ਦੇਣਗੇ ਇਨ ਆਨਰ ਆਫ ਜੂਨਤੀਨਥ ਤੇ ਅਮਰੀਕਾ ਦੀ 250ਵੀਂ ਐਨੀਵਰਸਰੀ ਨੂੰ ਸੈਲੀਬ੍ਰੇਟ ਕਰਨ ਦੇ ਲਈ। ਜਿਹੜਾ ਇਹ ਪਾਸ ਆ, ਜਦੋਂ ਤੁਸੀਂ ਪਾਰਕਸ ਜਾਂਦੇ ਆ, ਜਿਹੜੇ ਨੈਸ਼ਨਲ ਪਾਰਕਸ ਹੈਗੇ ਬਹੁਤ ਸਾਰੇ ਸਟੇਟ ਪਾਰਕਸ ਆ ਸੌਰੀ, ਉੱਥੇ $50 ਦੀ ਜਿਹੜੀ ਫੀਸ ਹੁੰਦੀ ਹੈਗੀ ਆ। ਪਰ ਇਹ ਹੁਣ ਪਾਰਕ ਤੁਹਾਨੂੰ ਜਿਹੜੇ ਆ ਜੂਨ 16 ਤੋਂ ਲੈ ਕੇ 1 ਮਹੀਨੇ ਦੇ ਲਈ ਜੂਨ 1 ਮਹੀਨੇ ਤੋਂ ਘੱਟ ਜੁਲਾਈ 6 ਤਾਈਂ ਤੁਸੀਂ ਇਹ ਕਲੇਮ ਕਰ ਸਕਦੇ ਆ ਫ੍ਰੀ ਪਾਸ, ਤੇ ਇੱਕ ਪਾਸ ਦੇ ਉੱਤੇ 4 ਜਣੇ ਜਿਹੜੇ ਆ ਸਟੇਟ ਪਾਰਕ ਦੇ ਵਿੱਚ ਐਂਟਰ ਕਰ ਸਕਦੇ ਹੈਗੇ ਆ। ਸੋ ਮੇ ਵੀ ਹਸਬੈਂਡ ਵਾਈਫ ਜੇ ਦੋ ਲੈਣ ਤਾਂ 8 ਜਣਿਆਂ ਦੇ ਜਿਹੜੇ ਆ ਉਹ ਐਕਸੈਸ ਹੋ ਸਕਦਾ ਹੈਗਾ। ਸੋ 16 ਤਰੀਕ ਤੋਂ ਓਪਨ ਹੋ ਗਏ ਆ
ਬਹੁਤ ਵਾਰ ਸਰੋਤੇ ਕਹਿੰਦੇ ਰਹਿੰਦੇ ਕੋਈ ਪੋਜ਼ੀਟਿਵ ਖਬਰ ਦੱਸੋ, ਆਹ ਪੋਜ਼ੀਟਿਵ ਆ, ਨਿਆਣਿਆਂ ਨੂੰ ਛੁੱਟੀਆਂ ਆ, ਪਾਰਕ 'ਚ ਲੈ ਕੇ ਜਾਓ, ਸਟੇਟ ਪਾਰਕ ਬਹੁਤ ਸਾਰੇ ਆ ਤੇ ਹੁਣ ਫ੍ਰੀ ਐਂਟਰੀ ਹੋ ਗਈ ਆ ਤੇ ਪਾਰਕ ਦੇ ਜਿਹੜੇ ਤੁਸੀਂ ਪਾਸ ਆ ਉਹ ਫ੍ਰੀ ਆਨਲਾਈਨ ਬਣਾ ਸਕਦੇ ਹੋ। ਜੀ, ਇਹ ਨੈਸ਼ਨਲ ਪਾਰਕ ਨਾਲੋਂ ਵੱਖਰੇ ਹੁੰਦੇ ਆ। ਨੈਸ਼ਨਲ ਹਾਂਜੀ ਪਾਰਕਰ ਜਿਹੜੇ ਆ ਉਹ ਫੈਡ ਦੇ ਅੰਡਰ ਆਉਂਦੇ ਆ, ਫੈਡਰਲ ਸਰਕਾਰ ਦੇ, ਤੇ ਇਹ ਜਿਨ੍ਹਾਂ ਨੂੰ ਸੂਬੇ ਦੀ ਸਰਕਾਰ ਦੇਖਦੀ ਆ, ਇਹ ਉਹਨਾਂ ਦੇ ਲਈ ਆ। ਹਿਸਟੋਰੀਅਨ ਪਾਸਪੋਰਟ ਕਹਿੰਦੇ ਵੀ ਇੱਕ ਜਿੱਦਾਂ ਹੁੰਦਾ ਸੀ ਉਹਦਾ ਫ੍ਰੀ ਵਰਜਨ ਇੱਕ ਹਿਸਾਬ ਦੇ ਨਾਲ ਕੈਲੀਫੋਰਨੀਆ ਸਟੇਟ ਪਾਰਕ ਵਾਲੇ ਆਫਰ ਕਰ ਰਹੇ ਆ। 30 ਸਟੇਟ ਪਾਰਕ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਸਟੇਟ ਪਾਰਕ, ਤੇ ਉਹਦੇ ਲਈ ਤੁਸੀਂ ਜਿਹੜਾ ਪਾਸ ਆ ਉਹ ਫ੍ਰੀ 'ਚ ਡਾਊਨਲੋਡ ਜਿਹੜਾ ਉਹ ਕਰ ਲਓ ਤੇ ਇਸ ਦੀ ਜਿਹੜੀ ਉਹ ਵਰਤੋਂ ਤੁਸੀਂ ਕਰ ਸਕਦੇ ਆ। ਸੋ ਇਟ ਵਿਲ ਬੀ ਅ ਗੁੱਡ ਥਿੰਗ, ਨਾਲੇ ਆਊਟਿੰਗ ਹੋ ਜਾਂਦੀ, ਪਿਕਨਿਕ ਹੁੰਦੀ ਆ ਤੇ ਵਧੀਆ ਜਿਹੜਾ ਉਹ ਸਾਰਿਆਂ ਦੇ ਲਈ ਰਹਿੰਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਆਪਾਂ ਮਾਰਦੇ ਜਾਈਏ ਤਾਂ G7 ਦੇ ਵਿੱਚ ਆਪਾਂ ਦੇਖਿਆ ਹੀ ਆ ਵੀ ਸਾਰੀਆਂ ਚੀਜ਼ਾਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਵਾਪਰੀਆਂ ਤੇ ਆਪਾਂ ਜਿਹੜੀ ਡੀਲ ਨੂੰ ਲੈ ਕੇ ਵੀ ਚਰਚਾ ਜਿਹੜੀ ਉਹ ਕਰ ਚੁੱਕੇ ਆ। ਇਸ ਤੋਂ ਇਲਾਵਾ ਜਿਹੜਾ ਕੁਝ ਦਿਨ ਪਹਿਲਾਂ ਹਰਜੋਤ ਸਿੰਘ ਜੀ ਐਡਵਰਡਜ਼ ਏਅਰ ਫੋਰਸ ਬੇਸ ਆ ਜਿੱਥੇ 8 ਜਣਿਆਂ ਦੀ ਮੌਤ ਹੋਈ ਦੱਸੀ ਗਈ ਸੀ, ਪੈਂਟਾਗਨ ਨੇ ਅੱਜ ਉਹਨਾਂ ਸਾਰਿਆਂ ਦੇ ਉਹਨਾਂ ਵਿਕਟਮਸ ਦੇ ਜਿਹੜੇ ਨਾਮ ਆ ਉਹ ਜਾਰੀ ਕੀਤੇ ਆ। ਕੁਛ ਜਿਹੜੇ ਏਅਰ ਫੋਰਸ ਦੇ ਨਾਲ 2 ਬੋਇੰਗ ਦੇ EMPLOYE ਤੇ ਗਵਰਨਮੈਂਟ ਕੰਟਰੈਕਟਰਸ ਇਸ ਦੇ ਵਿੱਚ ਸ਼ਾਮਲ ਸੀਗੇ। ਉੱਦਾਂ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਪਿਛਲੇ 4 ਦਿਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ 4 ਵੱਡੇ ਪਲੇਨ ਕ੍ਰੈਸ਼ US ਦੇ ਵਿੱਚ ਹੋਏ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਜਿਹੜਾ B-52 ਬੰਬਰ ਕ੍ਰੈਸ਼ ਵੀ ਜਿਹੜਾ ਉਹ ਸੀਗਾ। ਉਹਨਾਂ ਦੇ ਵਿੱਚ ਜਿਹੜੇ 8 ਜਾਣੇ ਮਾਰੇ ਗਏ ਆ ਉਹਨਾਂ ਦੇ ਵਿੱਚ ਕਰਨਲ ਗ੍ਰੋਗਰੀ ਵਾਟਸਨ 53 ਸਾਲਾ, ਲੈਫਟੀਨੈਂਟ ਕਰਨਲ ਗੇਬਰੀਅਲ ਐਸਟਰੇਲਾ 40 ਸਾਲ, ਰਿਟਾਇਰਡ ਲੈਫਟੀਨੈਂਟ ਕਰਨਲ ਮਾਈਲਸ ਮਿਡਲਟਨ 50 ਸਾਲ, ਮੇਜਰ ਅਲੈਗਜ਼ੈਂਡਰ ਡੇਵਿਸ 34 ਸਾਲ, ਮੇਜਰ ਰੋਬਰਟ ਡੀ 40 ਸਾਲ, ਮੇਜਰ ਬ੍ਰੈਡ ਹੋਵੀ 35 ਸਾਲ, ਫਲਾਈਟ ਟੈਸਟ ਇੰਜੀਨੀਅਰ ਜਰੋਮ ਸਮਿਥ 32 ਸਾਲ, ਫਲਾਈਟ ਟੈਸਟ ਇੰਜੀਨੀਅਰ ਕ੍ਰਿਸਟੋਫਰ ਰਿਸਚਰ 41 ਸਾਲ। ਇਹ 8 ਜਾਣੇ ਜਿਹੜੇ ਉਹ ਸੀਗੇ। ਸੋ ਜਿਹੜੇ ਕਮਾਂਡਰ ਹੈਗੇ ਆ 412th ਟੈਸਟ ਵਿੰਗ ਦੇ ਐਡਵਰਡਜ਼ ਏਅਰ ਫੋਰਸ ਬੇਸ ਦੇ ਉੱਤੇ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਇਹ ਸਾਰੇ ਦੇ ਸਾਰੇ ਡੈਡੀਕੇਟਡ ਪ੍ਰੋਫੈਸ਼ਨਲ ਸੀਗੇ, ਬਿਲਵਡ ਪਿਆਰੇ ਜਿਹੜੇ ਉਹ ਫੈਮਿਲੀ ਮੈਂਬਰ ਸੀਗੇ ਤੇ ਜਿਹੜੇ ਰਿਪਲੇਸੇਬਲ ਵੀ ਨਾ ਜਿਨ੍ਹਾਂ ਦੀ ਜਗ੍ਹਾ ਜਿਹੜੀ ਉਹ ਲਈ ਜਾ ਸਕੇ ਉੱਦਾਂ ਦੇ ਇਹ ਜਿਹੜੇ ਟੀਮਮੇਟ ਸੀਗੇ। B-52 ਸਟ੍ਰੈਟੋਫੋਰਟਸ ਜਿਹੜਾ ਜਹਾਜ਼ ਆ ਉਹ ਉਡਾਨ ਭਰਨ ਤੋਂ ਕੁਝ ਚਿਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਦੇ ਵਿੱਚ 8 ਜਾਣਿਆਂ ਦੀ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਹੁਣ ਉਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਹੋਇਆ ਕੀ ਆ, ਕਾਰਨ ਕੀ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਬਣੇ ਹੈਗੇ ਆ। ਸੋ ਮੋਹਾਵੇ ਡੈਜ਼ਰਟ ਦੇ ਵਿੱਚ ਇਹ ਜਿਹੜਾ ਐਡਵਰਡਜ਼ ਏਅਰ ਫੋਰਸ ਬੇਸ ਹੈਗਾ ਆ, LA ਤੋਂ ਜੇ ਦੇਖਿਆ ਜਾਵੇ ਤਾਂ ਉਸ ਦੇ 100 ਮੀਲ ਦੂਰ ਉੱਤਰ ਵੱਲ ਨੂੰ ਇਹ ਏਅਰ ਫੋਰਸ ਬੇਸ ਬਣਦਾ ਆ। ਇਹ ਜਿਹੜਾ ਪਲੇਨ ਆ ਉਸ ਦੀ ਉੱਦਾਂ ਕੁੱਲ ਲਾਗਤ ਹਰਜੋਤ ਸਿੰਘ ਜੀ $84 ਮਿਲੀਅਨ ਦੱਸੀ ਜਿਹੜੀ ਉਹ ਜਾਂਦੀ ਆ। ਜ਼ਿਆਦਾਤਰ 5 ਜਾਣੇ ਇਸ ਨੂੰ ਕਰੂ ਜਿਹੜੇ ਉਹ ਚਲਾਉਂਦੇ ਆ, ਪਰ ਇਸ ਵਾਰ ਟ੍ਰੇਨਿੰਗ ਦੇ ਨਾਲ ਤੇ ਹੋਰ ਟੈਸਟਿੰਗ ਦੇ ਲਈ ਜ਼ਿਆਦਾ ਜਾਣੇ ਸਵਾਰ ਸੀਗੇ ਤੇ ਮੰਦਭਾਗੀ ਜਿਹੜੀ ਗੱਲ ਇਹ ਵਾਪਰੀ ਵੀ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਤੇ ਆਉਣ ਵਾਲੇ ਸਮੇਂ 'ਚ ਟ੍ਰਿਪਲ ਡਿਜਿਟ ਟੈਂਪਰੇਚਰ ਹੋ ਰਿਹਾ ਹੈਗਾ ਬਹੁਤ ਸਾਰੇ ਏਰੀਏ, ਸੈਂਟਰ ਵੈਲੀ 'ਚ, ਈਵਨ ਬੇ ਏਰੀਏ 'ਚ ਵੀ ਕਾਫੀ ਜ਼ਿਆਦਾ ਸੀ, ਸੈਕਰਾਮੈਂਟੋ ਏਰੀਏ 'ਚ, ਬੇਕਰਸਫੀਲਡ ਏਰੀਏ 'ਚ, ਤੇ ਰੈੱਡ ਫਲੈਗ ਵਾਰਨਿੰਗਸ ਦਿੱਤੀਆਂ ਗਈਆਂ ਖਾਸ ਕਰਕੇ ਡਰਾਈ ਕੰਡੀਸ਼ਨ ਦੇ ਲਈ। ਸਮਰ ਦੇ ਵਿੱਚ ਯੂਜ਼ਲੀ ਇਹ ਹੁੰਦਾ ਆ ਵੀ ਵਾਈਲਡ ਫਾਇਰ ਦਾ ਮੇਨ ਫੋਕਸ ਹੁੰਦਾ ਹੈਗਾ, ਪਰ ਵਾਈਲਡ ਫਾਇਰ ਈਅਰ ਰਾਊਂਡ ਕੈਲੀਫੋਰਨੀਆ ਦਾ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਬਣ ਗਈ ਆ। ਗਰਮੀ ਤੇ ਉੱਤੋਂ ਜਿਹੜੀ ਆ ਹਵਾਵਾਂ ਤੇਜ਼, ਉਹਦੇ ਨਾਲ ਜੋ ਅੱਗ ਲੱਗਣ ਦੇ ਚਾਂਸ ਬਹੁਤ ਲੱਗਦੇ ਆ ਤੇ ਜਿਹੜੀ ਇੰਸ਼ੋਰੈਂਸ ਕੰਪਨੀਆਂ ਆ ਉਹ ਜਿਹੜੀਆਂ ਆ ਆਪਣੇ ਰੇਟਸ ਵਧਾ ਰਹੀਆਂ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਇੱਕ ਇੰਸ਼ੋਰ ਆਫ ਦਾ ਲਾਸਟ ਰਿਜ਼ੋਰਟ ਕੀ ਆ ਵੀ ਜਿਹੜੇ ਜਦੋਂ ਕਿਤੇ ਨਹੀਂ ਕਿਸੇ ਨੂੰ ਇੰਸ਼ੋਰੈਂਸ ਮਿਲਦੀ ਤੇ ਫਿਰ ਉਹ ਕੈਲੀਫੋਰਨੀਆ ਫੇਅਰ ਪਲਾਨ ਕੋ ਜਾਂਦਾ ਹੈਗਾ। ਸੋ ਉਹਨਾਂ ਨੇ ਇਹ ਕਿਹਾ ਆ ਵੀ ਉਹਨਾਂ ਦੇ ਕੋਲ ਬਹੁਤ ਸਾਰੇ ਲੋਕਾਂ ਨੇ ਪਿਛਲੇ ਸਾਲਾਂ 'ਚ ਪਾਲਿਸੀਆਂ ਲਈਆਂ ਤੇ 152% ਉਹਨਾਂ ਦਾ ਜਿਹੜਾ ਇਨਕਰੀਜ਼ ਹੋਇਆ ਹੈਗਾ ਬਿਜ਼ਨਸ ਜੋ ਆ। ਪਰ ਹੁਣ ਕੀ ਆ ਵੀ 30% ਰੇਟ ਉਹ ਹੋਰ ਇਨਕਰੀਜ਼ ਕਰਨ ਜਾ ਰਹੇ ਆ। ਉਹ ਪਹਿਲਾਂ ਵੀ ਸਸਤੀ ਨਹੀਂ ਹੁੰਦੀ ਸੀ ਕਿਉਂਕਿ 2 ਪਾਲਿਸੀਆਂ ਤੁਹਾਨੂੰ ਬਾਈ ਕਰਨੀਆਂ ਪੈਂਦੀਆਂ, ਕੈਲੀਫੋਰਨੀਆ ਫੇਅਰ ਪਲਾਨ, ਇੱਕ ਰੈਗੂਲਰ ਇੰਸ਼ੋਰੈਂਸ ਜਿਹੜਾ ਫਾਇਰ ਵਾਲਾ ਏਰੀਆ ਹੈਗਾ। ਸੋ 30% ਹੋਰ ਇੰਸ਼ੋਰੈਂਸ ਰੇਟਸ ਜਿਹੜੇ ਆ
ਕੈਲੀਫੋਰਨੀਆ ਦੇ ਵਿੱਚ ਜਿਹੜੇ ਕੈਲੀਫੋਰਨੀਆ ਫੇਅਰ ਪਲਾਨ ਦੇ ਆ ਉਹ ਇਨਕਰੀਜ਼ ਹੋਣ ਜਾ ਰਹੇ ਹੈਗੇ। ਜੀ, ਭਾਰਤੀ ਮੂਲ ਦਾ ਜਸਵਿੰਦਰ ਸਿੰਘ ਜੋ ਕਿ ਇਸ ਮੌਕੇ ਸਿਟੀਜ਼ਨ ਵੀ ਹੋ ਚੁੱਕਾ ਸੀ, ਉਸ ਦੀ ਹੁਣ ਸਿਟੀਜ਼ਨਸ਼ਿਪ ਵਾਪਸ ਲਈ ਜਾ ਸਕਦੀ ਹੈਗੀ ਆ। ਇਸ ਦੇ ਉੱਤੇ ਦੋਸ਼ ਆ ਆਈਡੈਂਟੀਟੀ ਫਰਾਡ ਦੇ, ਤੇ ਹੁਣ ਇਸ ਦੇ ਉਲਟ DOJ ਵਾਲੇ ਡੀਨੈਚੁਰਲਾਈਜੇਸ਼ਨ ਦੀ ਕਾਰਵਾਈ ਆ ਉਹ ਸ਼ੁਰੂ ਕਰਨ ਜਾ ਰਹੇ ਆ। ਕਹਿੰਦੇ ਵੀ ਇਸ ਨੇ ਆਈਡੈਂਟੀਟੀ ਫਰਾਡ ਕੀਤਾ, ਜਾਣ ਬੁੱਝ ਕੇ ਇਮੀਗ੍ਰੇਸ਼ਨ ਹਿਸਟਰੀ ਨੂੰ ਜਿਹੜਾ ਲੁਕਾਇਆ ਤੇ ਇਲੀਗਲੀ US ਦੀ ਜਿਹੜੀ ਸਿਟੀਜ਼ਨਸ਼ਿਪ ਇਸ ਨੇ ਲਈ ਆ। ਅਗਸਤ 1990 ਦੇ ਵਿੱਚ ਕਹਿੰਦੇ ਵੀ ਇਹਨੇ ਪਹਿਲੀ ਵਾਰ ਇਮੀਗ੍ਰੇਸ਼ਨ ਬੈਨੀਫਿਟਸ ਬਲਵਿੰਦਰ ਸਿੰਘ ਦੇ ਨਾਮ ਹੇਠਾਂ ਉਸ ਦੇ ਲਈ ਅਪਲਾਈ ਕੀਤਾ ਸੀ। ਜਦ ਉਸ ਦੀ ਐਪਲੀਕੇਸ਼ਨ ਡਿਨਾਈ ਹੋ ਗਈ, ਜੱਜ ਨੇ ਇਸ ਨੂੰ ਡਿਪੋਰਟ ਕਰਨ ਦੇ ਆਦੇਸ਼ ਦੇ ਦਿੱਤੇ। ਅਪੀਲਾਂ ਪੂਲਾਂ ਕਰਦਾ ਰਿਹਾ, ਪਰ 1993 ਤੱਕ ਇਹ ਫੇਲ ਹੋ ਗਿਆ। ਫਿਰ 1994 ਦੇ ਵਿੱਚ ਇਸ ਨੇ ਜਸਵਿੰਦਰ ਸਿੰਘ ਨਾਮ ਜਿਹੜਾ ਉਹ ਬਣਾ ਕੇ ਦੁਬਾਰਾ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਉਹ ਆਇਆ। ਉਹਨੇ ਆਪਣੀ ਡੇਟ ਆਫ ਬਰਥ ਵੀ ਜਿਹੜੀ ਉਹ ਗਲਤ ਲਿਖਾਈ ਤੇ ਡਿਫਰੈਂਟ ਐਂਟਰੀ ਅਕਾਊਂਟ ਜਿਹੜਾ ਆ ਉਸਨੇ ਦੱਸ ਦਿੱਤਾ, ਤੇ ਉਹਨੇ ਇਹ ਨਹੀਂ ਦੱਸਿਆ ਵੀ ਉਹ ਪਹਿਲਾਂ ਇਸ ਨਾਮ ਦੇ ਉੱਤੇ, ਬਲਵਿੰਦਰ ਦੇ ਨਾਮ ਦੇ ਉੱਤੇ ਇਹਦੇ ਨਾਲ ਹੋ ਚੁੱਕਾ ਆ। ਜਿਹੜੀ ਦੂਜੀ ਐਪਲੀਕੇਸ਼ਨ ਆ ਉਹ ਉਸ ਦੀ ਅਪਰੂਵ ਹੋ ਗਈ, ਇਸ ਨੂੰ ਇੱਥੇ ਸਟੇ ਮਿਲ ਗਈ, ਇਵੈਂਚੁਅਲੀ ਜਿਹੜਾ ਇਹ ਪੱਕਾ ਹੋ ਗਿਆ, ਤੇ ਫਿਰ ਇਸ ਨੇ ਨੈਚੁਰਲਾਈਜੇਸ਼ਨ ਦੇ ਲਈ ਅਪਲਾਈ ਕਰ ਦਿੱਤਾ। ਜੂਨ 2013 ਦੇ ਵਿੱਚ ਇਹਨੂੰ ਜਿਹੜਾ ਨੈਚੁਰਲਾਈਜ਼ ਸਿਟੀਜ਼ਨ ਜਿਹੜਾ ਉਹ ਬਣਾ ਦਿੱਤਾ ਇਹਨੇ, ਕਿਉਂਕਿ ਐਪਲੀਕੇਸ਼ਨ ਦੇ ਵਿੱਚ ਹਰ ਜਣਾ ਉਹ ਸਾਈਨ ਕਰਦਾ ਹੈ ਪੈਨਲਟੀ ਆਫ ਪਰਜਰੀ ਦੇ ਤਹਿਤ। ਤੇ ਫਿਰ ਬਾਅਦ ਦੇ ਵਿੱਚ ਜਦ ਪਤਾ ਲੱਗਾ ਵੀ ਇਹ ਤਾਂ ਜਸਵਿੰਦਰ, ਮੌਜੂਦਾ ਤੌਰ ਤੇ ਜਸਵਿੰਦਰ ਸਿੰਘ, ਇਸਨੇ ਬਲਵਿੰਦਰ ਸਿੰਘ ਦੇ ਨਾਮ ਦੇ ਨਾਲ ਵੀ ਇਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਜਿਹੜੀ ਆ ਉਹ ਪਹਿਲੋਂ ਅਪਲਾਈ ਕੀਤੀ ਸੀਗੀ, ਤੇ ਹੁਣ ਉਹ ਚੀਜ਼ ਦੇ ਵਿੱਚ ਇਹ ਫੜਿਆ ਗਿਆ ਆ। ਸੋ 54 ਸਾਲਾ ਹੁਣ ਜਸਵਿੰਦਰ ਸਿੰਘ ਦੇ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਾਂਦਾ, ਜੋ ਸਿਟੀਜ਼ਨ ਵੀ ਹੋ ਚੁੱਕਾ ਸੀ, ਤੇ ਉਸ ਦੀ ਜਿਹੜੀ ਸਿਟੀਜ਼ਨਸ਼ਿਪ ਆ ਕਹਿੰਦੇ ਵੀ ਉਹ ਵਾਪਸ ਲੈ ਲਈ ਜਾਊਗੀ, ਤੇ ਇਵੈਂਚੁਅਲੀ ਇਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ ਆ। ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਆਪਣੀ ਕਮਿਊਨਿਟੀ ਦੇ ਜਿਹੜੇ ਉਹ ਕੇਸ ਸਾਹਮਣੇ ਜਿਹੜੇ ਉਹ ਇਸ ਟਾਈਮ ਆ ਰਹੇ ਹੈਗੇ ਆ, ਤੇ ਇਸ ਟਾਈਮ ਡੀਨੈਚੁਰਲਾਈਜੇਸ਼ਨ ਵੱਲ ਨੂੰ ਬਹੁਤ ਤੇਜ਼ੀ ਦੇ ਨਾਲ ਜਿਹੜਾ ਮੌਜੂਦਾ ਪ੍ਰਸ਼ਾਸਨ ਆ ਉਹ ਕਾਰਵਾਈਆਂ ਕਰ ਰਿਹਾ ਹੈ। ਤੇ ਜਾਂਦੇ ਜਾਂਦੇ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਜਿਹੜਾ ਟ੍ਰਾਂਜ਼ਿਟ ਸਿਸਟਮ ਆ ਕਹਿੰਦੇ ਵੀ ਕਾਫੀ ਜ਼ਿਆਦਾ ਓਵਰਫਲੋ ਹੋਇਆ। ਮੈਚ ਸੀਗੇ BTA ਜਿਹੜੀ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ, ਉਹਨਾਂ ਨੇ ਇਹ ਕਿਹਾ ਵੀ ਸਾਰੇ ਉਹਨਾਂ ਦੇ ਰੈਕਡ ਜਿਹੜੇ ਆ ਰਾਈਡਰਸ਼ਿਪ ਦੇ ਟੁੱਟ ਗਏ ਹੈਗੇ ਆ। ਸਟੇਸੀ ਹੈਂਡਲਰ ਆ BTA ਦੀ ਸਪੋਕਸਪਰਸਨ, ਉਹਨਾਂ ਨੇ ਇਹ ਦੱਸਿਆ ਵੀ 40,000 ਰਾਈਡਰਸ ਨੇ ਜਿਹੜੀ ਆ ਕੱਲ ਰਾਈਡ ਲਈ ਹੈਗੀ ਆ। ਸੋ ਲੋਕ ਕਹਿੰਦੇ ਸਾਡੀ ਸਰਵਿਸ ਨੂੰ ਤਾਂ ਯੂਜ਼ ਕਰਦੇ, ਪਰ ਇੰਨੀ ਵੱਡੀ ਗਿਣਤੀ 'ਚ ਨਹੀਂ। ਸੋ ਇਹ ਸਾਰੇ ਸੌਕਰ ਦਾ ਜਿਹੜੇ ਮੈਚ ਹੋ ਰਹੇ ਸੀ ਉਹਨਾਂ ਨੂੰ ਲੈ ਕੇ, ਕਿਉਂਕਿ ਬਹੁਤ ਲੋਕ ਜਿਹੜੇ ਵਿਜ਼ਿਟ ਕਰਨ ਆਏ ਹੋਏ ਆ, ਮੈਚ ਦੇਖਣ ਆਏ ਹੋਏ ਹੈਗੇ ਆ, ਤੇ ਸੋ ਹੁਣ ਜੋ ਆ ਇਸ ਸਿਸਟਮ ਨੂੰ BTA ਨੂੰ ਯੂਜ਼ ਕਰ ਰਹੇ ਹੈਗੇ ਜੀ। ਤੇ ਅਰਜਨ ਸਿੰਘ ਜੀ, FIFA ਵਰਲਡ ਕੱਪ ਦੀਆਂ ਜੇ ਅਪਡੇਟਸ ਦਿੰਦੇ ਜਾਈਏ, ਕੱਲ ਜਦੋਂ ਆਪਾਂ ਤੁਹਾਨੂੰ ਇਸੇ ਟਾਈਮ ਛੱਡ ਕੇ ਗਏ ਸੀ ਤੇ ਅਰਜਨਟੀਨਾ ਅਲਜੀਰੀਆ ਦਾ ਮੈਚ ਸ਼ੁਰੂ ਹੋਣਾ ਸੀ। ਅਰਜਨਟੀਨੀਆ ਜੋ ਕਿ ਪਿਛਲੀ ਵਾਰ ਦੇ ਵਰਲਡ ਕੱਪ ਚੈਂਪੀਅਨ ਆ, ਉਹਨਾਂ ਨੇ ਅਲਜੀਰੀਆ ਨੂੰ 3-0 ਦੇ ਨਾਲ ਹਰਾਇਆ। ਤਿੰਨੇ ਹੀ ਗੋਲ ਅਰਜਨਟੀਨਾ ਦੇ ਵੱਲੋਂ ਉਹਨਾਂ ਦੇ ਕੈਪਟਨ ਤੇ ਦੁਨੀਆ ਦੇ ਟੌਪ ਦਾ ਜਿਹੜਾ ਪਲੇਅਰ ਮੰਨਿਆ ਜਾਣ ਵਾਲਾ ਲਿਓਨਲ ਮੈਸੀ ਨੇ ਕੀਤੇ। ਉਸ ਨੇ ਹਰਜੋਤ ਸਿੰਘ ਜੀ ਆਪਣੀ 38 ਸਾਲ ਦੀ ਆਈ ਥਿੰਕ ਉਮਰ ਦੇ ਵਿੱਚ ਹੈਟ੍ਰਿਕ ਜਿਹੜੀ ਉਹ ਕੀਤੀ, ਜੋ ਕਿ ਵਰਲਡ ਕੱਪ ਦਾ ਨਵਾਂ ਜਿਹੜਾ ਉਹ ਰਿਕਾਰਡ ਬਣਿਆ ਆ। ਸੋ 200 ਮੈਚ ਉਹ ਖੇਡ ਚੁੱਕਾ ਆ। ਇਹ ਵੀ ਰਿਕਾਰਡ ਉਸਨੇ ਬਣਾਇਆ ਵੀ ਹੁਣ ਤੱਕ ਅਰਜਨਟੀਨਾ ਦੇ ਵੱਲੋਂ ਉਸਨੇ 16 ਗੋਲ ਜਿਹੜੇ ਆ ਵਰਲਡ ਕੱਪ ਦੇ ਵਿੱਚ ਕੀਤੇ ਹੈਗੇ ਆ। ਸੋ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਅਰਜਨਟੀਨਾ ਨੇ ਜਿਹੜਾ ਇਹ ਕੱਲ ਦਾ ਮੈਚ ਜਿਹੜਾ ਉਹ ਜਿੱਤਿਆ। ਫਿਰ ਹਰਜੋਤ ਸਿੰਘ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਸਟਰੀਆ ਤੇ ਜਾਰਡਨ ਦਾ ਮੈਚ ਕੱਲ ਦੇ ਜਿਹੜੇ ਦਿਨ ਦੇ ਵਿੱਚ ਅਖੀਰਲਾ ਗੋਲ ਸੀਗਾ। ਆਸਟਰੀਆ ਨੇ ਜਾਰਡਨ ਨੂੰ 3-1 ਦੇ ਨਾਲ ਜਿਹੜਾ ਉਹ ਹਰਾ ਦਿੱਤਾ। ਸੋ ਆਸਾਨੀ ਦੇ ਨਾਲ ਗਰੁੱਪ ਜੇ ਦੇ ਵਿੱਚ ਉਹਨਾਂ ਨੇ ਆਪਣਾ ਮੈਚ ਜਿੱਤਿਆ ਜਿਹੜਾ ਉਹ ਹੈਗਾ ਆ। ਸੋ ਅੱਜ ਜਿਹੜੇ ਹਰਜੋਤ ਸਿੰਘ ਜੀ ਦੋ ਜਿਹੜੀਆਂ ਮੇਨ ਟੀਮਾਂ ਦੇ ਉੱਤੇ ਨਜ਼ਰ ਸੀ, ਉਹਨਾਂ ਦੇ ਮੈਚ ਹੋ ਚੁੱਕੇ ਆ। ਤੀਜਾ ਇਸ ਟਾਈਮ ਗੇਮ, 3 ਗੇਮਾਂ ਜਿਹੜੀਆਂ ਅੱਜ ਦੇ 4 ਦੇ ਵਿੱਚੋਂ ਹੋ ਚੁੱਕੀਆਂ ਆ। ਅੱਜ ਦਾ ਜਿਹੜਾ ਪਹਿਲਾ ਮੈਚ ਆ ਪੁਰਤਗਾਲ ਤੇ ਕਾਂਗੋ ਦੇ ਦਰਮਿਆਨ ਰਿਹਾ। ਸੋ ਜਿੱਦਾਂ ਮੈਸੀ ਵਰਸਸ ਰੋਨਾਲਡੋ ਦਾ ਚੱਕਰ ਚੱਲਦਾ ਰਹਿੰਦਾ ਆ, ਲੋਕ ਉਹਨਾਂ ਦੇ ਜਿਹੜੇ ਫੈਨ ਆਪੋ ਆਪਸ ਦੇ ਵਿੱਚ ਗੁੱਥਮ ਗੁੱਥਾ ਹੁੰਦੇ ਆ, ਪਰ ਦੋਨਾਂ ਟੀਮਾਂ ਦੇ ਲਈ ਵੱਖੋ ਵੱਖਰਾ ਜਿਹੜਾ ਸਬੱਬ ਰਿਹਾ। ਜਿੱਦਾਂ ਅਰਜਨਟੀਨਾ ਨੇ 3-0 ਦੇ ਨਾਲ
ਅਲਜੀਰੀਆ ਨੂੰ ਜਿਹੜਾ ਉਹ ਹਰਾਇਆ। ਪੁਰਤਗਾਲ ਤੇ ਕਾਂਗੋ ਦਾ ਮੈਚ 1-1 ਦੇ ਨਾਲ ਡਰਾ ਰਿਹਾ। ਕ੍ਰਿਸਟੀਆਨੋ ਰੋਨਾਲਡੋ ਉਹਨੇ ਵਧੀਆ ਤਰੀਕੇ ਦੇ ਨਾਲ ਪਰਫਾਰਮ ਨਹੀਂ ਕਰ ਸਕਿਆ ਜਿਸ ਤਰੀਕੇ ਦੇ ਨਾਲ ਮੈਸੀ ਨੇ ਪਰਫਾਰਮ ਕੀਤਾ। ਉਹ ਕੋਈ ਵੀ ਗੋਲ ਕਰਨ 'ਚ ਕਾਮਯਾਬ ਜਿਹੜਾ ਉਹ ਨਹੀਂ ਰਿਹਾ। ਸੋ ਕਾਂਗੋ ਨੇ ਪੁਰਤਗਾਲ ਨੂੰ 1-1 ਦੇ ਉੱਤੇ ਡੱਕ ਕੇ ਜਿਹੜਾ ਉਹ ਰੱਖ ਲਿਆ। ਉਸ ਤੋਂ ਬਾਅਦ ਦੇ ਵਿੱਚ ਹੋਏ ਦੂਜੇ ਮੈਚ, ਇਸ ਵਾਰ ਜਿੱਤਣ ਦੇ ਫੇਵਰਿਟ ਦੇ ਤੌਰ ਦੇ ਵਿੱਚ ਵੀ ਟੀਮ ਦਾ ਨਾਮ ਜਿਹੜਾ ਉਹ ਆ ਰਿਹਾ। ਇੰਗਲੈਂਡ ਨੇ ਕ੍ਰੋਏਸ਼ੀਆ ਨੂੰ 4-2 ਦੇ ਨਾਲ ਪਟਕਣੀ ਜਿਹੜੀ ਉਹ ਦਿੱਤੀ। ਉਹਨਾਂ ਦੇ ਜਿਹੜੇ ਕਪਤਾਨ ਆ ਹੈਰੀ ਕੇਨ, ਉਸਨੇ ਇਸ ਮੈਚ ਦੇ ਵਿੱਚ 2 ਗੋਲ ਕੀਤੇ 12ਵੇਂ ਤੇ 42ਵੇਂ ਮਿੰਟ ਦੇ ਵਿੱਚ। ਹਾਫ ਟਾਈਮ ਦੇ ਉੱਤੇ ਇਹ ਜਿਹੜਾ ਮੈਚ ਆ 2-2 ਦੇ ਨਾਲ ਜਿਹੜਾ ਉਹ ਬਰਾਬਰੀ ਦੇ ਉੱਤੇ ਚੱਲ ਰਿਹਾ ਸੀਗਾ, ਪਰ ਫੁੱਲ ਟਾਈਮ ਤੱਕ ਹੁੰਦਿਆਂ ਇੰਗਲੈਂਡ ਨੇ 2 ਹੋਰ ਗੋਲ ਕਰਕੇ 4-2 ਦੇ ਨਾਲ ਇਸ ਮੈਚ ਨੂੰ ਆਸਾਨੀ ਦੇ ਨਾਲ ਜਿਹੜਾ ਉਹ ਜਿੱਤ ਗਿਆ। ਰੈਸ਼ਫੋਰਡ ਨੇ ਤੇ ਜੂਡ ਬੈਲਿੰਗਹੈਮ ਨੇ 1-1 ਗੋਲ ਹੋਰ ਇੰਗਲੈਂਡ ਦੀ ਤਰਫੋਂ ਜਿਹੜਾ ਉਹ ਕੀਤਾ ਆ। ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਅੱਜ ਦਾ ਜਿਹੜਾ ਇਸ ਤੋਂ ਪਹਿਲਾਂ ਹੁਣੇ ਹੀ ਮੈਚ ਖਤਮ ਹੋ ਕੇ ਹਟਿਆ, ਘਾਨਾ ਤੇ ਪਨਾਮਾ ਦੇ ਵਿੱਚ ਜਿਹੜਾ ਇਹ ਮੈਚ ਹੋਇਆ, ਜਿਸ ਦੇ ਵਿੱਚ ਘਾਨਾ ਨੇ ਪਨਾਮਾ ਨੂੰ 1-0 ਦੇ ਨਾਲ ਜਿਹੜਾ ਉਹ ਹਰਾ ਦਿੱਤਾ। ਉਹਨਾਂ ਨੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਹੈਗੀ ਆ। ਸੋ ਜੇ 1-1 ਹੁਣ ਇੱਕ ਮੈਚ ਜਿਹੜਾ ਅੱਜ ਦਾ ਹਰਜੋਤ ਸਿੰਘ ਜੀ ਹੋਰ ਰਹਿ ਗਿਆ ਆ, ਤੇ ਫਿਰ ਗਰੁੱਪ ਸਟੇਜ ਦੇ ਵਿੱਚ ਸਾਰੇ ਹੀ ਜਿਹੜੀਆਂ ਟੀਮਾਂ ਦਾ 1-1 ਮੈਚ ਜਿਹੜਾ ਉਹ ਹੋ ਗਿਆ ਹੋਵੇਗਾ। ਤੇ ਉਜ਼ਬੇਕਿਸਤਾਨ ਤੇ ਕੋਲੰਬੀਆ ਦੇ ਦਰਮਿਆਨ ਅੱਜ ਦਾ ਜਿਹੜਾ ਉਹ ਮੈਚ ਆ ਅਖੀਰਲਾ ਜਿਹੜਾ ਉਹ ਬਾਕੀ ਆ। ਕੱਲ ਤੋਂ ਇਹ ਗਰੁੱਪ ਸਟੇਜ ਦੇ ਦੂਜਾ ਰਾਊਂਡ ਜਿਹੜਾ ਇੱਕ ਹਿਸਾਬ ਦੇ ਨਾਲ ਸ਼ੁਰੂ ਜਿਹੜਾ ਉਹ ਹੋਊਗਾ। ਫਿਰ ਇਸ ਤੋਂ ਬਾਅਦ ਦੇ ਵਿੱਚ ਵਰਲਡ ਕੱਪ ਇੰਟਰਸਟਿੰਗ ਹੋਣਾ ਹੋਰ ਵੀ ਜ਼ਿਆਦਾ ਸ਼ੁਰੂ ਹੋ ਜਾਣਾ। ਸੋ ਇਸ ਮੌਕੇ 48 ਟੀਮਾਂ, ਇਹਨਾਂ ਦੇ ਵਿੱਚੋਂ 32 ਟੀਮਾਂ ਅਗਲੇ ਰਾਊਂਡ ਦੇ ਵਿੱਚ ਜਿਹੜੀਆਂ ਉਹ ਜਾਣਗੀਆਂ। ਸੋ ਇਸ ਮੌਕੇ ਲੇਟੈਸਟ ਦੇ ਵਿੱਚ ਦੇਖਿਆ ਜਾਵੇ ਤਾਂ ਮੈਸੀ 3 ਗੋਲ ਕਰਕੇ ਲੀਡਿੰਗ ਗੋਲ ਸਕੋਰਰ ਇਸ ਵਰਲਡ ਕੱਪ 2026 ਦਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਬਾਕੀ ਇੱਦਾਂ ਹੀ ਤੁਹਾਨੂੰ ਫੀਫਾ ਦੇ ਵਰਲਡ ਕੱਪ ਦੇ ਜਿਹੜੀਆਂ ਗੇਮਸ ਆ ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀਆਂ ਦਿੰਦੇ ਰਹਾਂਗੇ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਮਾਰਕੀਟਸ ਦੇ ਬਾਰੇ ਜਿੱਦਾਂ ਦੱਸਿਆ ਵੀ ਅੱਜ ਫੈਡ ਨੇ ਇੰਟਰਸਟ ਰੇਟ ਸਥਿਰ ਰੱਖੇ, ਜਿਸ ਕਰਕੇ ਡਾਓ ਜੋਨ ਦੇ ਵਿੱਚ ਅੱਜ 507 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ। 51,493 ਤੇ ਬੰਦ ਹੋਇਆ। S&P 91 ਪੁਆਇੰਟ ਘਟ ਕੇ 7420, ਨੈਸਡੈਕ 300 ਤੇ 55 ਪੁਆਇੰਟ ਘਟ ਕੇ 26,022 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4332 ਡਾਲਰ ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਰਹੀ। 10-year yield 4.47%। ਕ੍ਰਿਪਟੋ ਕਰੰਸੀ ਬਿਟਕੋਇਨ 64,577 ਤੇ ਇਥੀਰੀਅਮ 1700 ਤੇ 56 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, $1 US ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ, ਪਾਕਿਸਤਾਨ ਦੇ 276 ਰੁਪਏ ਤੇ 68 ਪੈਸੇ, ਇੰਡੀਆ ਦੇ 94 ਰੁਪਏ ਤੇ 78 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਮਲੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।